ਅਕਾਲ ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾਓ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਹਾਈਵੇ 101 ਜੋ ਸੈਨੋਜ਼ੇ ਦੇ ਵਿੱਚ ਹੈਗਾ ਆ, ਸੈਨੋਜ਼ੇ ਦੇ ਮਿਡਲ ਦੇ ਵਿੱਚੋਂ ਲੰਘਦਾ ਹੈ ਤੇ ਉੱਥੇ ਇੱਕ ਬਹੁਤ ਫੇਟਲ ਕ੍ਰੈਸ਼ ਹੋਇਆ ਹੈਗਾ। CHP ਦੇ ਮੁਤਾਬਕ ਸੈਮੀ ਟਰੱਕ ਜੋ ਆ ਇੱਕ ਹੋਰ ਕਾਰ ਦੇ ਨਾਲ ਟੱਕਰ ਕਰ ਗਿਆ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਤੇ 100 ਗੈਲਨ ਤੋਂ ਵੱਧ ਦਾ ਜਿਹੜਾ ਫਿਊਲ ਆ ਉਹ ਉੱਥੇ ਸਪਿਲ ਹੋ ਗਿਆ। ਇਹ ਸਾਊਥ ਬਾਉਂਡ ਲੇਨਸ ਜੋ ਫਰੀਵੇ ਦੀਆਂ ਨੀਅਰ ਬਲੌਸਮ ਹਿਲ ਰੋਡ ਹੈਗਾ, ਇਹ ਪੁਲਿਸ ਨੇ ਦੱਸਿਆ ਹੈਗਾ। 2 ਲੈਫਟ ਲੇਨ ਬਹੁਤ ਲੰਮਾ ਸਮਾਂ ਕਲੋਜ਼ ਰਹੀਆਂ। ਹੈਜ਼ਮੈਟ ਦੀ ਕ੍ਰਿਊ ਟੀਮ ਰਿਸਪੌਂਡ ਕੀਤਾ, ਉਹਨਾਂ ਨੇ ਕਲੀਨ ਅਪ ਕੀਤਾ ਸਪਿਲ ਨੂੰ ਤੇ CHP ਇਨਵੈਸਟੀਗੇਟ ਕਰ ਰਹੀ ਹੈਗੀ ਆ ਇਸ ਸਾਰੇ ਇਨਸੀਡੈਂਟ। ਅੱਜ ਫਰਾਈਡੇ ਮਾਰਨਿੰਗ ਨੂੰ ਇੱਕ ਜਿਹੜਾ ਸਸਪੈਕਟ ਆ, ਜਿਸ ਨੂੰ ਪੁਲਿਸ ਜਿਸ ਦਾ ਪਿੱਛਾ ਕਰ ਰਹੀ ਸੀ, ਜਿਹੜਾ 91 ਫਰੀਵੇ ਆ ਐਨਾਹਾਈਮ ਸਾਊਥ ਸਦਰਨ ਕੈਲੀਫੋਰਨੀਆ ਦੇ ਵਿੱਚ, ਉਸ ਕਰਕੇ ਕਹਿੰਦੇ ਵੀ ਸੜਕਾਂ ਜਿਹੜੀਆਂ ਉਹ ਜਾਮ ਹੋ ਗਈਆਂ, ਫਰੀਵੇ ਨੂੰ ਕਈ ਘੰਟਿਆਂ ਦੇ ਲਈ ਸ਼ਟ ਡਾਊਨ ਕਰਨਾ ਪੈ ਗਿਆ। ਫਿਰ ਉਸ ਦਾ ਆਮੋ ਸਾਹਮਣਾ ਪੁਲਿਸ ਵਾਲਿਆਂ ਦੇ ਨਾਲ ਹੋਇਆ। ਇਵੈਂਚੁਅਲੀ ਕਹਿੰਦੇ ਆ ਵੀ ਉਸ ਸਸਪੈਕਟ ਆ ਉਸ ਦੀ ਮੌਤ ਹੋ ਗਈ ਆ। ਸੋ 91 ਫਰੀਵੇ, ਜੇ ਅੱਜ ਕੋਈ ਲੋਕ ਐਨਾਹਾਈਮ 'ਚ ਜਿਨ੍ਹਾਂ ਨੇ ਟ੍ਰੈਫਿਕ ਦੇਖਿਆ ਹੋਊਗਾ, ਉਹਦਾ ਮੁੱਖ ਕਾਰਨ ਜਿਹੜਾ ਇਹ ਵੀ ਉੱਥੇ ਰਿਹਾ ਹੋਊਗਾ। ਕਹਿੰਦੇ ਕਰੋਨਾ ਜਿਹੜਾ ਸ਼ਹਿਰ ਆ, ਉੱਥੋਂ ਪੁਲਿਸ ਚੇਜ਼ ਸ਼ੁਰੂ ਹੋਈ ਸੀ ਤੇ ਇਵੈਂਚੁਅਲੀ ਫਰੀਵੇ ਦੇ ਉੱਤੇ ਜਾ ਕੇ ਇਹ ਰੁਕੀ ਆ। 40s ਦੇ ਵਿੱਚ ਜਿਹੜਾ ਸਸਪੈਕਟ ਆ ਉਹ ਦੱਸਿਆ ਜਾ ਰਿਹਾ ਆ, ਇਹ ਮੰਨਿਆ ਜਾ ਰਿਹਾ ਵੀ ਉਹਦੇ ਕੋਲ ਆਰਮਡ ਸੀਗਾ, ਉਹਦੇ ਕੋਲ ਹਥਿਆਰ ਸੀਗਾ ਤੇ ਬਲੂ ਸਡਾਨ ਦੇ ਵਿੱਚ ਕਈ ਘੰਟਿਆਂ ਤੱਕ ਉਸ ਦਾ ਪੁਲਿਸ ਵਾਲੇ ਪਿੱਛਾ ਕਰਦੇ ਰਹੇ। ਵੈਸਟ ਬਾਉਂਡ ਟ੍ਰੈਫਿਕ ਲੇਨ ਦੇ ਉੱਤੇ ਇਸ ਨੂੰ ਰੋਕਿਆ ਗਿਆ। ਬਾਅਦ ਦੇ ਵਿੱਚ ਇਸ ਨੂੰ 2 ਜਿਹੜੀਆਂ ਆਰਮਡ ਵਹੀਕਲ, ਬਖਤਰਬੰਦ ਜਿਹੜੀਆਂ ਗੱਡੀਆਂ ਹੁੰਦੀਆਂ ਆ, ਉਸ ਦੇ ਵਿਚਾਲੇ ਇਸ ਨੂੰ ਡੱਕਿਆ ਗਿਆ ਸੀਗਾ। ਐਨਾਹਾਈਮ ਤੇ ਕਰੋਨਾ ਪੁਲਿਸ ਡਿਪਾਰਟਮੈਂਟ ਨੇ ਇਸ ਨੂੰ ਰੋਕਿਆ। ਕਹਿੰਦੇ ਵੀ ਇਸ ਕਲੋਜ਼ਰ ਦੇ ਕਰਕੇ, ਜੋ ਕਿ ਕਈ ਘੰਟੇ ਤੱਕ ਰਿਹਾ, ਮੀਲਾਂ ਲੰਬੀਆਂ ਜਿਹੜੀਆਂ ਲਾਈਨਾਂ ਆ ਬੈਕਅਪ ਟ੍ਰੈਫਿਕ, ਉਹ ਹੋ ਗਿਆ। ਮੈਮੋਰੀਅਲ ਡੇ ਦਾ ਇਹ ਵੀਕਐਂਡ ਆ ਰਿਹਾ ਆ, ਜਿਸ ਦੌਰਾਨ ਕਾਫੀ ਜ਼ਿਆਦਾ ਲੋਕ ਟਰੈਵਲ ਕਰਦੇ ਨੇ। ਇਹ ਜਿਹੜਾ ਉਸ ਦੇ ਕਰਕੇ ਟ੍ਰੈਫਿਕ ਦਾ ਲੋਕਾਂ ਨੂੰ ਸਾਹਮਣਾ ਵੀ ਕਰਨਾ ਪਿਆ। ਕਹਿੰਦੇ ਵੀ ਤੜਕੇ ਸਵੇਰੇ 8 ਵਜੇ ਜਿਹੜੀ ਆ, ਸਵੇਰੇ 8 ਵਜੇ ਉੱਥੋਂ ਦੇ ਲੋਕਲ ਟਾਈਮ ਮੁਤਾਬਕ ਇਹ ਜਿਹੜੀ ਸਸਪੈਕਟ ਦੀ ਜਿਹੜੀ ਆ ਉਹ ਪਿੱਛਾ ਕਰਨਾ ਸ਼ੁਰੂ ਕੀਤਾ ਗਿਆ ਸੀ। ਪੁੱਲ ਓਵਰ ਕਰਨ ਦੇ ਲਈ ਇਸ ਨੇ ਰਿਫਿਊਜ਼ ਕਰ ਦਿੱਤਾ। ਫਿਰ ਇਵੈਂਚੁਅਲੀ ਇਸ ਨੂੰ ਜਿਹੜਾ ਉੱਥੇ ਸਮਹਾਉ ਗੱਡੀਆਂ ਦੇ ਨਾਲ, ਬਖਤਰਬੰਦ ਗੱਡੀਆਂ ਦੇ ਨਾਲ ਰੋਕਿਆ ਗਿਆ ਸੀਗਾ ਤੇ ਹੁਣ ਉਸ ਦੀ ਮੌਤ ਹੋ ਚੁੱਕੀ ਆ। 6 ਲੱਖ ਤੋਂ ਵੱਧ ਜਿਹੜੇ ਕੈਲੀਫੋਰਨੀਆ ਦੇ ਬਜ਼ੁਰਗ ਹੈਗੇ ਆ, ਉਹ ਪਾਵਰਟੀ ਦੇ ਵਿੱਚ ਇਸ ਟਾਈਮ ਦੇ ਉੱਤੇ ਰਹਿ ਰਹੇ ਹੈਗੇ ਆ। ਨਵਾਂ ਇੱਕ ਸਰਵੇ ਕੀਤਾ ਗਿਆ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ 6,62,000, ਜੋ ਕਿ 11% ਬਣਦਾ ਹੈ ਕੈਲੀਫੋਰਨੀਆ ਦੇ ਰੈਜ਼ੀਡੈਂਸ ਦਾ, ਜਿਹੜੇ 65 ਸਾਲ ਤੋਂ ਉੱਪਰ ਹੈਗੇ ਆ 2022 ਸਾਲ ਦੇ ਵਿੱਚ। ਤੇ ਕਹਿੰਦੇ ਵੀ ਡਿਸਟ੍ਰਿਕਟ ਆਫ ਕੋਲੰਬੀਆ ਲੀਡ ਕਰ ਰਿਹਾ ਸੀ ਇਸ ਦੇ ਵਿੱਚ। 20% ਸੀਨੀਅਰਸ ਉੱਥੇ ਦੇ ਜਿਹੜੇ ਲਿਵਿੰਗ ਇਨ ਪਾਵਰਟੀ ਹੈਗੇ ਆ। 2022 ਦੇ ਵਿੱਚ ਪਾਵਰਟੀ ਲਾਈਨ ਸੈਟਅਪ ਕੀਤੀ ਗਈ ਸੀ 14,040 ਇੱਕ ਅਡਲਟ ਦੇ ਲਈ ਜੋ 65 ਸਾਲਾਂ ਤੋਂ ਉੱਪਰ ਆ, ਤੇ ਇੱਕ 17,710 ਜੋ 65 ਸਾਲ ਤੋਂ ਉੱਪਰ ਹੈਗਾ, 2 ਜਣੇ ਜੇ ਹੈਗੇ ਆ। 6 ਮਿਲੀਅਨ 올ਡਰ ਅਮਰੀਕਨਸ ਇਸ ਟਾਈਮ ਪਾਵਰਟੀ ਦੇ ਵਿੱਚ ਰਹਿ ਰਹੇ ਹੈਗੇ ਆ, ਅਕੋਰਡਿੰਗ ਟੂ KFF ਐਨਾਲਿਸਿਸ। ਕਹਿੰਦੇ ਵੀ 1 in 10 ਬਣਦਾ ਜੇ ਪੂਰੇ USA ਦਾ ਜਿਹੜਾ ਇਸ ਨੂੰ ਦੇਖਿਆ ਜਾਵੇ। 2023 ਦੇ ਵਿੱਚ ਐਵਰੇਜ ਰੈਂਟ $1,837 ਸੀ,
ਕੰਪੇਅਰ ਟੂ $1702 ਇਸ ਤੋਂ 1 ਸਾਲ ਪਹਿਲਾਂ। ਸੋ ਹਰ ਚੀਜ਼ ਜਿਹੜੀ ਆ ਉਹ ਮਹਿੰਗੀ ਹੁੰਦੀ ਜਾ ਰਹੀ ਹੈਗੀ ਆ। ਲੋਕਾਂ ਤੋਂ ਰਹਿਣਾ ਕੈਲੀਫੋਰਨੀਆ ਦੇ ਵਿੱਚ ਬੜਾ ਹਾਰਡ ਹੋਇਆ ਆ। ਤੇ ਕਹਿੰਦੇ ਭਈ 10 ਵਿੱਚੋਂ 6 ਜਾਣੇ ਜਿਹੜੇ 올ਡਰ ਰੈਂਟਰਸ ਆ ਕੈਲੀਫੋਰਨੀਆ ਦੇ ਵਿੱਚ, ਉਹ ਅਨਅਫੋਰਡੇਬਲ ਰੈਂਟ ਜਿਹੜੇ ਆ ਇੱਕ ਤਰ੍ਹਾਂ ਦੀ ਉਹਨਾਂ ਲਈ ਪੇ ਕਰਨਾ ਬਹੁਤ ਔਖਾ ਹੋਇਆ ਹੈਗਾ। ਫ੍ਰੈਜ਼ਨੋ ਇਲਾਕੇ ਦੀ ਇੱਕ ਬੀਬੀ ਆਪਣੇ ਨਿਆਣਿਆਂ ਨੂੰ ਘੁਮਾਉਣ ਦੇ ਲਈ ਪਿਜ਼ਮੋ ਬੀਚ ਦੇ ਉੱਤੇ ਗਈ ਸੀ, ਜਿੱਥੇ ਜਾ ਕੇ ਉਸਦੇ ਨਿਆਣਿਆਂ ਨੇ ਜਿਹੜੇ ਸੀ ਸ਼ੈਲ ਹੁੰਦੇ ਆ ਉਹਨਾਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ। ਪਰ ਬਾਅਦ ਚ ਪਤਾ ਲੱਗਾ ਵੀ ਉਹ ਸੀ ਸ਼ੈਲ ਨਹੀਂ, ਉਹ ਕਲੈਮ ਸੀਗੇ। 72 ਕਲੈਮ ਪਿਜ਼ਮੋ ਬੀਚ ਤੋਂ ਉਸਦੇ ਬੱਚਿਆਂ ਨੇ ਜਿਹੜੇ ਉਹ ਚੱਕ ਲਏ। ਹੁਣ ਉਸ ਨੂੰ ਇਹ ਨਹੀਂ ਸੀ ਪਤਾ ਵੀ ਇਸ ਦਾ ਜੁਰਮਾਨਾ ਆ। ਹੁਣ ਉਸ ਕੈਲੀਫੋਰਨੀਆ ਦੀ ਫ੍ਰੈਜ਼ਨੋ ਦੀ ਰਹਿਣ ਵਾਲੀ ਬੀਬੀ ਨੂੰ $88,000 ਦਾ ਜੁਰਮਾਨਾ ਜਿਹੜਾ ਆ ਉਹ ਦਿੱਤਾ, ਜਿਹੜਾ ਉਹ ਦੇਣਾ ਪੈ ਸਕਦਾ ਆ। ਇਸ ਨੂੰ ਕਹਿੰਦੇ ਵੀ ਇੱਕ ਬੀਚ ਦੇ ਅਧਿਕਾਰੀ ਨੇ ਉੱਥੇ ਕਨਫਰੰਟ ਕੀਤਾ, ਜੋ ਕਿ ਸਟੇਟ ਦੇ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਦਾ ਸੀਗਾ। 5 ਜਿਹੜੇ ਬੱਚੇ ਜੋ ਕਿ ਕਲੈਮਸ ਨੂੰ ਕਲੈਕਟ ਕਰ ਰਹੇ ਆ, ਉਹ ਵੀ ਲਾਇਸੈਂਸ ਤੋਂ ਬਗੈਰ। ਉਹਨਾਂ ਬੱਚਿਆਂ ਨੇ ਤਾਂ ਇਹ ਸੋਚਿਆ ਵੀ ਇਹ ਜਿਹੜੇ ਸੀ ਸ਼ੈਲ ਹੈਗੇ ਨੇ। ਰਸ ਇਸ ਬੀਬੀ ਦਾ ਨਾਂ ਆ। ਉਹਨੇ ਦੱਸਿਆ, ਚਾਰਲਟ ਰਸ, ਉਹ ਕਹਿੰਦੀ ਵੀ ਮੈਨੂੰ ਟਿਕਟ ਮਿਲੀ ਸੀਗੀ। ਇਹ 2023 ਦੇ ਅਖੀਰ ਦੀ ਜਿਹੜੀ ਉਹ ਘਟਨਾ ਆ। ਤੇ ਹੁਣ ਕਹਿੰਦੇ ਵੀ ਉਸ ਨੂੰ ਅੱਜ ਨੋਟਿਸ ਆਇਆ ਆ ਮੇਲ ਦੇ ਵਿੱਚ ਵੀ ਇਸ ਨੂੰ $88,000 ਦਾ ਜਿਹੜਾ ਜੁਰਮਾਨਾ ਆ ਉਹ ਲਾਇਆ ਗਿਆ ਆ। ਪਿਜ਼ਮੋ ਬੀਚ ਦੇ ਉੱਤੇ ਕਲੈਮਿੰਗ ਯਾਨੀ ਕਿ ਕਲੈਮ ਇਕੱਠੇ ਕਰਨ ਨੂੰ ਕਾਫੀ ਜ਼ਿਆਦਾ ਰੈਗੂਲੇਟ ਕੀਤਾ ਗਿਆ ਹੈਗਾ ਆ। ਸੈਨ ਲੂਇਸ ਓਬਿਸਪੋ ਦੇ ਕਾਉਂਟੀ ਜੱਜ ਨੇ ਬਾਅਦ ਦੇ ਵਿੱਚ ਇਸ ਦਾ ਜਿਹੜਾ ਜੁਰਮਾਨਾ ਆ $88,000 ਤੋਂ ਘਟਾ ਕੇ $500 ਜਿਹੜਾ ਉਹ ਕਰ ਦਿੱਤਾ। ਉਹ ਕਹਿੰਦੀ ਇਹ ਮੇਰਾ ਪਿਜ਼ਮੋ ਦਾ ਬੀਚ ਅਨਫਰਗੇਟੇਬਲ ਆ, ਹੁਣ ਭੁੱਲਦਾ ਨਹੀਂ, ਪਰ ਹਾਂ ਮਹਿੰਗਾ ਜਿਹੜਾ ਉਹ ਜ਼ਰੂਰ ਪਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕਈ ਬਿੱਲ ਜਿਹੜੇ ਆ ਉਹ ਪਾਸ ਹੋਏ ਆ ਅਸੈਂਬਲੀ ਦੇ ਵਿੱਚ, ਸੈਨੇਟ ਕੋਲ ਜਾਣੇ ਆ, ਫਿਰ ਗਵਰਨਰ ਦੇ ਕੋਲ ਜਾਣੇ ਆ। ਕੱਲ ਵੀ ਆਪਾਂ ਕੁਝ ਕੁ ਬਿੱਲ ਜਿਹੜੇ ਆ ਉਹ ਡਿਸਕਸ ਕੀਤੇ ਸੀ। ਜੋ ਕੱਲ ਰਹਿ ਗਏ ਬਿੱਲ, ਉਹਨਾਂ ਤੋਂ ਬਿਨਾਂ ਜੋ ਨਵੇਂ ਬਿੱਲ, ਇੱਕ ਹੋਮਵਰਕ ਬੱਚਿਆਂ ਦੇ ਲਈ ਇਹ ਅਸੈਂਬਲੀ ਬਿੱਲ ਜਿਹੜਾ ਪਾਸ ਹੋਇਆ ਹੈਗਾ ਆ। ਇਹਦੇ ਵਿੱਚ ਕਹਿੰਦੇ ਭਈ ਬੱਚਿਆਂ ਦਾ ਜਿਹੜਾ ਹੋਮਵਰਕ ਆ ਉਹ ਘਟਾਇਆ ਜਾਵੇ ਤਾਂ ਕਿ ਸਟੂਡੈਂਟਸ ਦਾ ਜਿਹੜਾ ਸਟ੍ਰੈਸ ਲੈਵਲ ਆ ਤੇ ਵੈਲਬੀਇੰਗ ਉਹ ਵਧੀਆ ਰਹੇ। ਇਸ ਨੂੰ ਅਸੈਂਬਲੀ ਮੈਂਬਰ ਪਿਲਰ ਸ਼ਿਆਵੋ ਦੀ ਡਾਟਰ ਜਿਹੜੀ ਆ ਉਹ ਲੈ ਕੇ ਆਈ ਸੀ। ਸੈਂਟਾ ਕਲੈਰੀਟਾ ਵੈਲੀ ਡੈਮੋਕ੍ਰੇਟ ਹੈਗੇ ਆ। ਡੇ ਲਾਈਟ ਸੇਵਿੰਗ ਟਾਈਮ, ਇਹ ਵੀਰਵਾਰ ਨੂੰ ਸੈਨੇਟ ਦੇ ਵਿੱਚ ਇਹ ਬਿੱਲ ਐਡਵਾਂਸ ਹੋ ਗਿਆ। ਇਹਦੇ ਵਿੱਚ ਓਰੀਜਨਲੀ ਸੈੱਟ ਸੀਗਾ ਵੀ ਸਟੈਂਡਰਡ ਟਾਈਮ ਈਅਰ ਰਾਊਂਡ ਇੱਕ ਵਾਰੀ ਜਿਹੜਾ ਚੇਂਜ ਕੀਤਾ ਜਾਊਗਾ। ਸੋ ਹੁਣ ਉਹ ਤੋਂ ਬਿਨਾਂ ਪਰਮਾਨੈਂਟਲੀ ਵੀ ਕਿਸ ਤਰ੍ਹਾਂ ਆਪਾਂ ਉਸ ਤੋਂ ਮੂਵ ਹੋ ਸਕਦੇ ਹੈਗੇ ਆ, ਇਸ ਬਿੱਲ ਨੂੰ ਅਮੈਂਡ ਕੀਤਾ ਗਿਆ ਹੈਗਾ। ਅਲਕੋਹਲ ਆਊਟਡੋਰ, ਕਹਿੰਦੇ ਵੀ ਕੈਲੀਫੋਰਨੀਆ ਦੇ ਸ਼ਹਿਰ ਤੇ ਕਾਉਂਟੀਜ਼ ਹੁਣ ਇੱਕ ਸਟੈਪ ਕਲੋਜ਼ਰ ਹੋ ਗਏ ਆ ਐਂਟਰਟੇਨਮੈਂਟ ਜ਼ੋਨਸ ਡੈਜ਼ਿਗਨੇਟ ਕਰਨ ਦੇ ਲਈ। ਸੈਨੇਟ ਨੇ ਇੱਕ ਪ੍ਰਪੋਜ਼ਲ ਨੂੰ ਵੀਰਵਾਰ ਨੂੰ ਪਾਸ ਕਰ ਦਿੱਤਾ, ਜਿਹਦੇ ਵਿੱਚ ਬਾਰ ਤੇ ਰੈਸਟੋਰੈਂਟ ਅਲਕੋਹਲ ਡਰਿੰਕ ਸਰਵ ਕਰ ਸਕਦੇ ਆ ਤੇ ਲੋਕ ਉਸ ਨੂੰ ਪਬਲਿਕ ਸਟਰੀਟ ਤੇ ਸਾਈਡ ਵਾਕਸ ਦੇ ਉੱਤੇ ਪੀ ਸਕਦੇ ਹੈਗੇ ਆ। ਸੋ ਇਹ ਸ਼ਰੇਆਮ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਹੁਣ ਤੁਹਾਨੂੰ ਸ਼ਰਾਬੀ ਹਾਲਤ 'ਚ ਜ਼ਿਆਦਾ ਲੋਕ ਤੁਹਾਨੂੰ ਪਤਾ ਆਮ ਨਹੀਂ ਇਹ ਸੜਕਾਂ ਤੇ ਕਮਲੇ ਕੀ ਸੋਚੀ ਜਾਂਦੇ, ਕੀ ਜਿਹੜਾ ਇਹਨਾਂ ਨੇ ਇਹ ਕਰਨਾ ਆ ਵੀ ਸ਼ਰੇਆਮ ਹੁਣ ਤੁਸੀਂ ਇਹ ਸਾਰਾ ਕੁਝ ਜਿਹੜਾ ਕਰਨ ਲੱਗੇ ਆ। ਇਹਦੇ ਨਾਲ ਹੀ ਰਲਦੀ ਮਿਲਦੀ ਹਰਜੋਤ ਸਿੰਘ ਜੀ ਖਬਰ ਮੈਂ ਵੀ ਦੱਸ ਦਵਾਂ। ਹੁਣ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਹੋ ਰਿਹਾ ਆ ਵੀ ਲੋਕ ਸ਼ਰਾਬ ਘੱਟ ਤੇ ਮਰਵਾਨਾ ਭੰਗ ਜਿਹੜੀ ਆ ਉਹ ਹੁਣ ਜ਼ਿਆਦਾ ਪੀ ਰਹੇ ਆ। ਇਨਫੈਕਟ ਅਮਰੀਕਾ ਦੇ ਵਿੱਚ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਕਹਿੰਦੇ ਵੀ 17.7 ਮਿਲੀਅਨ ਅਮਰੀਕਨ ਰੋਜ਼ਾਨਾ ਮਰਵਾਨਾ ਦਾ ਭੰਗ ਦਾ ਯੂਜ਼ ਕਰਦੇ ਆ ਤੇ ਜਦ ਕਿ ਅਲਕੋਹਲ ਪੀਣ ਵਾਲੇ 14.7 ਮਿਲੀਅਨ ਜਿਹੜੇ ਇਸ ਦੇ ਵਿੱਚ ਦੱਸ ਰਹੇ ਆ। ਸੋ ਕਹਿੰਦੇ ਵੀ ਕਿਸੇ ਟਾਈਮ ਦੇ ਉੱਤੇ ਸ਼ਰਾਬ ਬਹੁਤ ਜ਼ਿਆਦਾ ਵੱਧ ਪੀਤੀ ਜਾਂਦੀ ਸੀ ਕੈਨਬਸ ਦੇ ਜਿਹੜੇ ਮੁਕਾਬਲੇ। ਦੋਨੋਂ ਹੀ ਮਾੜੀਆਂ ਚੀਜ਼ਾਂ। ਇਹ ਨਾ ਕਿ ਉਹ ਵੀ ਕਿਸੇ ਨੇ ਕਿਸੇ ਦਾ ਰਿਕਾਰਡ ਤੋੜਤਾ ਤਾਂ ਬੱਲੇ ਬੱਲੇ ਜਿਹੜੀ ਇਸ ਦੇ ਵਿੱਚ ਹੋ ਗਈ ਆ। ਹੁਣ ਸ਼ਰਾਬੀਆਂ ਦੇ ਥਾਂ ਤੇ ਭੰਗੀ ਜਿਹੜੇ ਆ ਉਹ ਆਪਾਂ ਨੂੰ ਜ਼ਿਆਦਾ ਜਿਹੜੇ ਉਹ ਦਿਖਣਗੇ। ਸੋ ਹੁਣ ਰੈਗੂਲਰ ਕੈਨਬਸ ਜਿਹੜਾ ਯੂਜ਼ ਆ ਉਹ ਵੱਧ ਕੇ ਕਹਿੰਦੇ 24 ਮਿਲੀਅਨ ਤੋਂ ਵੀ ਪਾਰ ਜਿਹੜਾ ਆ ਉਹ ਜਾ ਰਿਹਾ ਆ। ਇੱਕ ਬਿੱਲ ਹੋਰ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਾਈਨ ਕਰ ਦਿੱਤਾ, ਉਹ ਲਾਅ ਬਣ ਗਿਆ ਹੁਣ ਵੀ ਐਰੀਜ਼ੋਨਾ ਦੇ ਡਾਕਟਰ ਟੈਂਪਰੇਰਲੀ ਅਬੋਰਸ਼ਨ ਕਰ ਸਕਦੇ ਆ ਕੈਲੀਫੋਰਨੀਆ ਦੇ ਵਿੱਚ ਆ ਕੇ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬੈਨ ਆ।
ਵੋਟਰ ਆਇਡੈਂਟੀਫਿਕੇਸ਼ਨ ਇੱਕ ਪਿੱਛੇ ਜਿਹਾ ਇੱਕ ਸ਼ਹਿਰ ਨੇ ਸਦਰਨ ਕੈਲੀਫੋਰਨੀਆ ਦਾ ਹੰਟਿੰਗਟਨ ਬੀਚ ਜੋ ਹੈਗਾ, ਉਹਨਾਂ ਨੇ ਇੱਕ ਲਾਅ ਪਾਸ ਕਰਤਾ ਸੀ ਵੀ ਵੋਟਰ ਦੀ ਆਈਡੀ ਹੋਣੀ ਚਾਹੀਦੀ ਆ। ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜਾ ਨਵਾਂ ਲਾਅ ਪਾਸ ਕੀਤਾ ਗਿਆ ਆ, ਉਹਦੇ ਵਿੱਚ ਸੈਂਟਰ ਨੇ ਇਹ ਕਿਹਾ ਵੀ ਜੋ ਸੈਨੇਟਰਸ ਆ ਵੀ ਇਹ ਇੰਪਲੀਮੈਂਟ ਨਹੀਂ ਹੋ ਸਕਦਾ ਵੋਟਰ ਆਈਡੀ ਰਿਕੁਆਇਰਮੈਂਟ। ਨੋ ਪੈਟ ਰੈਂਟਲ ਪਾਲਿਸੀਜ਼, ਅਸੈਂਬਲੀਮੈਨ ਨੇ ਇੱਕ ਬਿੱਲ ਇਹ ਵੀ ਪਾਸ ਕਰਤਾ ਜਿਹਦੇ ਵਿੱਚ ਲੈਂਡਲੋਰਡ ਆਪਣੇ ਟੈਨੈਂਟਸ ਨੂੰ ਹੁਣ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਜੀ ਪੈਟਸ ਚਾਹੇ ਉਹ ਕੁੱਤੇ ਬਿੱਲੀ ਆ ਉਹ ਆਪਣੇ ਮਕਾਨ ਦੇ ਵਿੱਚ ਨਹੀਂ ਰੱਖ ਸਕਦੇ। ਜੀ, ਸੋ ਕਈ ਕੁਛ ਜਿਹੜੇ ਉਹ ਚੇਂਜਸ ਆ ਇਹ ਆ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਹੋਣਾ ਨੇ ਕੈਲੀਫੋਰਨੀਆ ਦੀ ਹੋਮਲੈਸ ਨੂੰ ਨਿਜਾਤ ਪਾਉਣ ਦੇ ਲਈ ਇਹ ਕਿਹਾ ਸੀਗਾ ਵੀ ਅਸੀਂ 1200 ਛੋਟੇ ਟਾਈਨੀ ਹੋਮ ਜਿਹੜੇ ਉਹ ਸੂਬੇ ਨੂੰ ਦੇਵਾਂਗੇ ਤਾਂ ਜੋ ਹੋਮਲੈਸ ਲੋਕ ਉਹਨਾਂ ਦੇ ਵਿੱਚ ਰਹਿ ਜਾਣ। ਕਹਿੰਦੇ ਵੀ ਇਹ 1200 ਘਰਾਂ ਦੇ ਵਿੱਚ ਅਜੇ ਇੱਕ ਵੀ ਜਾਣਾ ਰਹਿਣ ਦੇ ਲਈ ਨਹੀਂ ਆਇਆ। ਇਹ ਅੱਜ ਦੀ ਨਹੀਂ ਗੱਲ, ਇਹ ਗੱਲ ਮਾਰਚ 2023 ਦੀ ਆ, ਜਦ ਗੈਵਿਨ ਨਿਊਸਮ ਲੋਕਾਂ ਦੇ ਸਾਹਮਣੇ ਖੜ ਕੇ ਸੈਕਰਾਮੈਂਟੋ ਦੇ ਕੈਲ ਐਕਸਪੋ ਇਵੈਂਟ ਸੈਂਟਰ ਦੇ ਵਿੱਚ ਇਹ ਵਾਅਦਾ ਜਿਹੜਾ ਉਹ ਕਰ ਰਹੇ ਸੀ। ਉਹ ਕਹਿ ਰਹੇ ਸੀ ਉਸ ਟਾਈਮ ਦੇ ਉੱਤੇ ਵੀ 1200 ਛੋਟੇ ਜਿਹੜੇ ਘਰ ਆ, ਸ਼ੈਲਟਰ ਹੋਮਸ ਆ, ਉਹ ਸੈਕਰਾਮੈਂਟੋ ਦੇ ਵਿੱਚ ਤੇ 3 ਹੋਰ ਥਾਵਾਂ ਦੇ ਉੱਤੇ ਸੂਬੇ 'ਚ ਪਹੁੰਚਾਉਣਗੇ। ਪਰ ਇਹ ਕਹਿੰਦੇ ਗੱਲ ਉੱਥੇ ਦੀ ਉੱਥੇ ਉੱਦਾਂ ਹੀ ਫਸੀ ਆ। ਆਇਰਨ ਟਾਊਨ ਮਾਡੂਲਰ ਜਿਹੜੇ ਕਿ 6 ਦੇ ਵਿੱਚੋਂ ਇੱਕ ਵੈਂਡਰ ਆ, ਉਸਨੇ ਜਿਹੜੇ ਸਟੇਟ ਨੇ ਚੂਜ਼ ਕੀਤਾ ਸੀਗਾ ਵੀ ਇਹ ਸਪਲਾਈ ਕਰਨਗੇ ਛੋਟੇ ਘਰ ਸੈਕਰਾਮੈਂਟੋ ਨੂੰ, ਲਾਸ ਐਂਜਲਸ ਨੂੰ, ਸੈਨ ਹੋਜ਼ੇ ਨੂੰ ਤੇ ਸੈਨ ਡੀਏਗੋ ਕਾਉਂਟੀ ਨੂੰ। ਤੇ ਕਹਿੰਦੇ ਅਸੀਂ ਬੜੇ ਜਿਹੜੇ ਹੈਰਾਨ ਆ ਵੀ ਉਹਨਾਂ ਨੂੰ ਅਜੇ ਤੱਕ ਕੋਈ ਆਰਡਰ ਹੀ ਜਿਹੜਾ ਉਹ ਨਹੀਂ ਆਇਆ। ਇਹ ਯੂਟਾ ਬੇਸਡ ਕੰਪਨੀ ਹੈਗੀ ਆ। ਸੋ ਵਾਅਦੇ ਕਈ ਕਰਦੇ ਨੇ, ਨਿਭਾਉਣ ਕਿਹੜੇ ਜਾ ਰਹੇ ਆ, ਇਹ ਜਿਹੜੀ ਹੁਣ ਵੱਡੀ ਜਿਹੜੀ ਉਹ ਚਰਚਾ ਆ। ਗਵਰਨਰ ਨਿਊਸਮ ਦੇ ਨਾਲ ਹੋਰ ਵੀ ਹੋਮਲੈਸਨੈਸ ਨੂੰ ਨਿਜਾਤ ਪਾਉਣ ਦੇ ਲਈ ਬੜੇ ਵੱਡੇ ਜਿਹੜੇ ਹੋਰ ਵੀ ਵਾਅਦੇ ਕੀਤੇ ਜਾ ਚੁੱਕੇ ਆ, ਜਿਨ੍ਹਾਂ ਦੇ ਵਿੱਚ ਅਜੇ ਤੱਕ ਕੁਛ ਵੀ ਜਿਹੜਾ ਉਹ ਹੱਲ ਨਹੀਂ ਹੋ ਸਕਿਆ। ਉਧਰ ਜਿਹੜੇ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਮੇਅਰਸ ਆ, ਉਹ ਇਕੱਠੇ ਹੋ ਕੇ ਇਹ ਕਹਿ ਰਹੇ ਆ ਵੀ ਭਾਈ ਹੋਮਲੈਸ ਨੂੰ ਲੜਨ ਵਾਲੀ ਜਿਹੜੀ ਰਾਸ਼ੀ ਆ ਉਸ ਨੂੰ ਕੱਟ ਨਾ ਕਿਤੇ ਕਰ ਦਿਓ, ਸਾਡੇ ਤਾਂ ਹੱਥ ਪਹਿਲਾਂ ਹੀ ਜਿਹੜੇ ਆ ਉਹ ਖੜੇ ਆ। ਸੋ ਰਾਸ਼ੀ ਨੂੰ ਉਸੇ ਤਰੀਕੇ ਦੇ ਨਾਲ ਚੱਲਦੀ ਜਿਹੜੀ ਉਹ ਰੱਖੋ। ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਬਣ ਕੇ ਸਾਰਿਆਂ ਦੇ ਸਾਹਮਣੇ ਆ, ਜਿੱਥੇ ਲੋਕਾਂ ਦੇ ਘਰਾਂ ਦੇ ਇਰਦ ਗਿਰਦ ਤੇ ਬਿਜ਼ਨੈਸਿਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਕੈਲੀਫੋਰਨੀਆ ਦੇ ਬਸ਼ਿੰਦਿਆਂ ਨੇ ਜੇ $360 ਮਿਲੀਅਨ ਨਾ ਯੂਜ਼ ਕੀਤਾ ਤੇ ਉਹ ਮੁੜ ਕੇ ਗਵਰਨਮੈਂਟ ਦੇ ਕੋਲ ਚਲੇ ਜਾਊਗਾ। ਇਹ ਜੂਨ 1 ਨੂੰ ਵਾਪਰੂਗਾ। ਬਹੁਤ ਸਾਰੇ ਲੋਕਾਂ ਨੂੰ $700 ਆਇਆ ਸੀ ਤੇ ਉਹਨਾਂ ਨੇ ਉਹ ਵਰਤਿਆ ਨਹੀਂ ਹੈਗਾ। ਇਹ ਐਮਰਜੈਂਸੀ ਰਿਲੀਫ ਪ੍ਰੋਗਰਾਮ ਦੇ ਅੰਡਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 2022 ਦੇ ਵਿੱਚ ਲੋਕਾਂ ਨੂੰ ਪੈਸੇ ਜਿਹੜੇ ਆ ਭੇਜੇ ਸੀ। ਇਹਦਾ ਨਾਂ ਸੀਗਾ ਮਿਡਲ ਕਲਾਸ ਟੈਕਸ ਰਿਫੰਡ। ਸੋ ਬਹੁਤ ਸਾਰੇ ਲੋਕਾਂ ਨੂੰ $700 ਦੇ ਕ੍ਰੈਡਿਟ ਕਾਰਡ ਆਏ, ਡੈਬਿਟ ਕਾਰਡ ਆਏ, ਉਹਨਾਂ ਨੇ ਯੂਜ਼ ਨਹੀਂ ਕੀਤੇ ਹੈਗੇ। ਕੈਲੀਫੋਰਨੀਆ ਦੇ ਫਰੈਂਚਾਈਜ਼ੀ ਟੈਕਸ ਬੋਰਡ ਨੇ ਕਿਹਾ ਮਿਲੀਅਨਸ ਆਫ ਪੀਪਲ ਕੋਲ ਪ੍ਰੀਪੇਡ ਡੈਬਿਟ ਕਾਰਡ ਆ, ਉਹ ਜਾਂ ਉਹਨਾਂ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਾਇਆ ਗਿਆ ਸੀ, ਉਹ ਬੈਂਕ ਅਕਾਊਂਟ ਵੀ ਬੰਦ ਕਰ ਗਏ। ਸੋ ਅਲਟੀਮੇਟਲੀ ਜੇ ਮਨੀ ਨਹੀਂ ਯੂਜ਼ ਹੋਇਆ, ਕਿਸੇ ਨੇ ਨਹੀਂ ਵਰਤਿਆ, ਤੇ ਉਹ ਗਵਰਨਮੈਂਟ ਦੇ ਕੋਲ ਚਲੇ ਜਾਣਾ, ਕੈਲੀਫੋਰਨੀਆ ਸਰਕਾਰ ਦੇ ਕੋਲ $360 ਮਿਲੀਅਨ। ਸੋ ਜਿਹੜੇ ਲੋਕ ਸੋਚਦੇ ਆ ਵੀ ਉਹਨਾਂ ਨੂੰ ਪੈਸੇ ਮਿਲਣੇ ਸੀ, ਜਾਂ ਉਹਨਾਂ ਨੂੰ ਪਤਾ ਨਹੀਂ ਵੀ ਯੂਜ਼ ਕਰ ਲਿਆ ਜਾਂ ਨਹੀਂ ਕਰ ਲਿਆ, ਜਾਂ ਤੁਹਾਨੂੰ ਕਾਰਡ ਮਿਲਿਆ ਜਾਂ ਨਹੀਂ ਮਿਲਿਆ, ਉਹਨਾਂ ਦਾ ਲਿੰਕ ਜਿਹੜਾ ਹੈਗਾ ਆ ਹੈਲਪ ਵਿਦ ਦਾ ਮਿਡਲ ਕਲਾਸ ਟੈਕਸ ਰਿਫੰਡ, ਉਹਦਾ ਜਿਹੜਾ ਲਿੰਕ ਆ ਉਹ ਮੈਂ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ, ਜਿੱਥੇ ਆਪਾਂ ਇਸ ਵੇਲੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਥੱਲੇ ਪਾ ਦਿੱਤਾ ਹੈਗਾ। ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡੇ ਕੋਲ ਪੇਮੈਂਟ ਆਈ ਸੀ ਕਿ ਨਹੀਂ। ਜੇ ਆਈ ਸੀ ਉਹ ਤੁਹਾਡੀ ਕਲੀਅਰ ਹੋ ਗਈ ਜਾਂ ਨਹੀਂ, ਤਾਂ ਕਿ ਤੁਸੀਂ 1 ਜੂਨ ਤੋਂ ਪਹਿਲਾਂ ਜਿਹੜਾ ਆ ਉਹ ਡੈਬਿਟ ਕਾਰਡ ਰਿਕੁਐਸਟ ਕਰ ਸਕੋ। ਜੀ, ਅਗਲੀ ਗੱਲ ਕਰੀਏ ਬੇ ਏਰੀਏ ਤੋਂ ਖਬਰ ਆ ਰਹੀ ਆ। ਵਾਲਮਾਰਟ ਆਪਣੇ ਜਿਹੜੀਆਂ ਉੱਥੇ ਟੈਕ ਹਬਸ ਆ, 2 ਉਹਨਾਂ ਦੀਆਂ ਬੇ ਏਰੀਏ ਦੇ ਵਿੱਚ ਇਹ ਕੰਪਨੀਆਂ ਆ। ਵਾਲਮਾਰਟ ਐਜ਼ ਅ ਸਟੋਰ ਨਹੀਂ, ਜਿਹੜਾ ਉਹਨਾਂ ਦਾ ਟੈਕਨੋਲੋਜੀ ਦਾ ਹੱਬ ਆ। 500 ਤੋਂ ਵੱਧ ਜੌਬਸ ਉੱਥੇ ਕੱਟ ਕਰ ਰਹੇ ਆ। ਲੇ ਆਫ ਜਿਹੜੀਆਂ ਆ ਉਹ ਹੁਣ ਹੋਰ ਵਧਣ ਜਾ ਰਹੀਆਂ। EDD ਨੂੰ ਉਹਨਾਂ ਨੇ ਜਿਹੜੇ ਨੋਟਿਸ ਘੱਲੇ ਆ ਉਸ ਤੋਂ ਇਹ ਸਭ ਕੁਝ ਪਤਾ ਲੱਗਾ ਆ। ਸਨੀਵੇਲ ਤੇ ਸੈਨ ਬਰੂਨੋ ਦੇ ਵਿੱਚ ਵਾਲਮਾਰਟ ਦੀਆਂ ਇਹ ਟੈਕ ਹਬਸ ਦੱਸੇ ਜਾਂਦੇ ਆ।
ਸੈਨ ਬਰੂਨੋ ਵਾਲੀ ਈ-ਕਾਮਰਸ ਹੱਬ ਤੋਂ 388 ਤੇ ਸਨੀਵੇਲ ਵਾਲੀ ਲੋਕੇਸ਼ਨ ਤੋਂ 180 ਜੌਬਸ ਜਿਹੜੀਆਂ ਆ ਉਹ ਘੱਟ ਹੋਣਗੀਆਂ। 2014 ਤੇ 17 ਨੇ ਜਿਹੜੇ ਉਦੋਂ ਪਲਾਨ ਸਾਹਮਣੇ ਲਿਆਂਦਾ ਸੀਗਾ ਵੀ ਅਸੀਂ ਸੈਂਕੜੇ ਹੀ ਜਿਹੜੇ ਕੰਮ ਆ ਉਹ ਸਨੀਵੇਲ ਸੈਨ ਬਰੂਨੋ ਦੇ ਵਿੱਚ ਹਾਇਰ ਜਿਹੜਾ ਉਹ ਕਰਨ ਜਾ ਰਹੇ ਆ। ਤੇ ਇਸ ਤੋਂ ਬਾਅਦ ਦੇ ਵਿੱਚ 2023 ਵਿੱਚ ਵਾਲਮਾਰਟ ਨੇ ਐਗਰੀ ਕੀਤਾ ਸੀਗਾ ਵੀ ਜਿਹੜਾ ਉਹਨਾਂ ਦਾ ਬਹੁਤ ਵੱਡਾ ਇੱਕ ਟੈਕ ਕੈਂਪਸ ਹੈਗਾ ਆ ਸਨੀਵੇਲ ਦੇ ਵਿੱਚ, ਜੋ ਕਿ 7 ਲੱਖ ਸਕੁਅਰ ਫੁੱਟ ਦਾ ਆ, ਉਸ ਨੂੰ ਉਹ ਸਬ ਲੀਜ਼ ਜਿਹੜਾ ਹੁਣ ਕਰਨਗੇ। ਸੋ ਜਾਂ ਤਾਂ ਉੱਥੋਂ ਉਹ ਨਿਕਲ ਰਹੇ ਆ, ਨਾਲੇ ਜੌਬਸ ਵੀ ਜਿਹੜੀਆਂ ਉੱਥੋਂ ਘੱਟ ਹੋ ਰਹੀਆਂ ਆ। ਸੋ ਓਵਰਆਲ ਬੇ ਏਰੀਏ ਦੇ ਵਿੱਚ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀਆਂ ਜੌਬਸ ਆ ਉਹ ਹੌਲੀ ਹੌਲੀ ਰੋਜ਼ਾਨਾ ਹੀ 1-2 ਦਿਨਾਂ ਬਾਅਦ ਕੋਈ ਨਾ ਕੋਈ ਵੱਡੀ ਕੰਪਨੀ ਲੇ ਆਫ ਕਰੀ ਜਾ ਰਹੀ ਆ। ਜੀ ਬਿਲਕੁਲ। ਸੋ ਜੇ ਆਪਾਂ ਹੁਣ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ, ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਦੋ ਖਬਰਾਂ ਹੋਰ ਜਿਹੜੀਆਂ ਸ਼ੇਅਰ ਕਰਕੇ ਦੱਸਦੇ ਜਾਈਏ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ, ਜਿੱਥੇ ਕਿ ਪੈਲਸਤੀਨ ਦੇ ਹੱਕ ਦੇ ਵਿੱਚ ਇਨਕੈਂਪਮੈਂਟਸ ਜਿਹੜੀਆਂ ਵਿਦਿਆਰਥੀਆਂ ਦੇ ਦੁਆਰਾ ਲਾਈਆਂ ਗਈਆਂ ਸੀ, ਉਹਨਾਂ ਨੂੰ ਹੁਣ ਚੁੱਕ ਲਿਆ ਗਿਆ ਆ। ਸੈਨ ਹੋਜ਼ੇ ਸਟੇਟ ਦੀ ਸਟੂਡੈਂਟ ਇਨਕੈਂਪਮੈਂਟ ਜੋ ਵਾਰ ਦੇ ਉਲਟ ਸੀ ਗਾਜ਼ਾ ਦੇ ਵਿੱਚ, ਜੋ ਕਿ 1 ਹਫ਼ਤੇ ਤੋਂ ਵੀ ਜ਼ਿਆਦਾ ਉੱਥੇ ਰਹੀ ਆ। ਕਮੈਂਸਮੈਂਟ ਜਿੱਦਾਂ ਹੁਣ ਨਜ਼ਦੀਕ ਆ ਰਹੀ ਆ, ਤਾਂ ਉਹਨਾਂ ਨੇ ਕਹਿੰਦੇ ਵੀ ਮੀਟਿੰਗਸ ਹੋਈ ਆ ਪ੍ਰੋਟੈਸਟਰ ਤੇ ਸਕੂਲ ਐਡਮਿਨਿਸਟ੍ਰੇਟਰ ਦੇ ਵਿੱਚ, ਜੋ ਕਿ ਇੱਕ ਨਤੀਜੇ ਤੇ ਪਹੁੰਚ ਕੇ ਇਹ ਐਨਕੈਂਪਮੈਂਟਸ ਜਿਹੜੀਆਂ ਉਹ ਚੱਕ ਲਈਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਸਟੂਡੈਂਟ ਤਾਂ ਰੋ ਹੀ ਪਏ ਸੀਗੇ ਜਦੋਂ ਸੈਨ ਹੋਜ਼ੇ ਸਟੇਟ ਨੂੰ ਮੰਡੇ ਨੂੰ ਆਫਟਰਨੂਨ ਨੂੰ ਜਦੋਂ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਹੋਈ ਸੀਗੀ। ਸੋ ਇਸੇ ਤਰੀਕੇ ਦੇ ਨਾਲ ਸੈਨ ਹੋਜ਼ੇ ਦੇ ਨਾਲ ਨਾਲ ਜਿਹੜੀ ਸੈਨ ਫਰਾਂਸਿਸਕੋ ਦੀ ਯੂਨੀਵਰਸਿਟੀ ਆ, ਉੱਥੋਂ ਵੀ ਐਨਕੈਂਪਮੈਂਟਸ ਜਿਹੜੀਆਂ ਉਹ ਚੱਕ ਲਈਆਂ ਗਈਆਂ ਹੈਗੀਆਂ ਆ। ਇੱਕ ਮਾੜੀ ਖਬਰ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਅਫਕੋਰਸ ਕਈ ਵਾਰੀ ਹੋ ਜਾਂਦਾ ਆ, ਪਰ ਹੇਤੀ ਜੋ ਕਿ ਇਸ ਟਾਈਮ ਵਾਇਲੈਂਸ ਦਾ ਸ਼ਿਕਾਰ ਆ, ਜਿੱਥੇ ਗੈਂਗਸ ਕਾਫੀ ਜ਼ਿਆਦਾ ਜਿਹੜਾ ਉਹ ਸਰਗਰਮ ਹੋਏ ਨੇ, ਉੱਥੋਂ ਦੀ ਸਰਕਾਰ ਦੇ ਉਲਟ ਵੀ 3 ਜਿਹੜੇ ਮਿਸ਼ਨਰੀਜ਼ ਜਿਨ੍ਹਾਂ ਦੇ ਵਿੱਚ ਇੱਕ ਅਮਰੀਕਨ ਜੋੜਾ ਵੀ ਸੀ, ਉਹ ਕਹਿੰਦੇ ਇੱਕ ਗੈਂਗ ਦੇ ਦੁਆਰਾ ਹੇਤੀ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਆ। ਪੋਰਟੋ ਪ੍ਰਿੰਸ ਜੋ ਕਿ ਰਾਜਧਾਨੀ ਆ ਹੇਤੀ ਦੀ, ਉੱਥੇ ਕਹਿੰਦੇ ਵੀ ਇਹ ਜਿਹੜੇ 3 ਮਿਸ਼ਨਰੀਜ਼ ਗਏ ਹੋਏ ਸੀਗੇ। ਡੇਵੀ ਲੋਇਡ 23 ਸਾਲਾ ਜਿਹੜੇ ਆ, ਤੇ ਉਸ ਦੇ ਨਾਲ ਨੈਟਲੀ ਲੋਇਡ 21 ਸਾਲਾ, ਇਹਨਾਂ ਦੀ ਜਿਹੜੀ ਮੌਤ ਹੋਈ ਦੱਸੀ ਜਿਹੜੀ ਉਹ ਜਾਂਦੀ ਆ, ਤੇ ਕਹਿੰਦੇ ਗੈਂਗਸ ਦੇ ਦੁਆਰਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ। ਜੀ ਬਿਲਕੁਲ, ਬਹੁਤ ਮਾੜੀ ਗੱਲ ਆ। ਦੇਖੋ ਮਿਸ਼ਨਰੀ ਵਿਚਾਰੇ ਸੇਵਾ ਕਰਨ ਗਏ ਸੀ ਉੱਥੇ। ਸੇਵਾ ਦੇ ਨਾਲ ਨਾਲ ਮੇਨ ਤਾਂ ਜਿਹੜਾ ਉਹ ਧਰਮ ਪਰਿਵਰਤਨ ਜਾਂ ਆਪਣੇ ਧਰਮ ਦੇ ਵਿੱਚ ਲੋਕਾਂ ਨੂੰ ਮਿਲਾਉਣ ਦੇ ਲਈ ਇਹ ਜਾਂਦੇ ਆ। ਪਰ ਇਹ ਪਹਿਲੀ ਵਾਰੀ ਨਹੀਂ, ਪਹਿਲਾਂ ਵੀ ਇਦਾਂ ਦੀਆਂ ਜਿਹੜੀਆਂ ਕਈ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ ਆ। ਕਹਿੰਦੇ ਇਸੇ ਹੀ ਜਿਹੜਾ ਮਿਸ਼ਨ ਦਾ ਡਾਇਰੈਕਟਰ ਜੂਡ ਮੌਂਟੇਸ 45 ਸਾਲਾ, ਉਸ ਦੀ ਵੀ ਜਿਹੜੀ ਕਹਿੰਦੇ ਆ ਵੀ ਮੌਤ ਹੋ ਗਈ ਆ, ਉਸ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਤੇ ਇਕਨੋਮੀ ਦੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜੇ ਸਟਾਕ ਵਗੈਰਾ ਦਾ ਦੱਸਦੇ ਜਾਈਏ। ਵੀਕਐਂਡ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 4 ਪੁਆਇੰਟ ਵੱਧ ਕੇ ਕੱਲ ਦੇ ਮੁਕਾਬਲੇ 39,070 ਤੇ ਬੰਦ ਹੋਇਆ। S&P 37 ਪੁਆਇੰਟ ਵੱਧ ਕੇ 5305, ਨੈਸਡੈਕ 185 ਪੁਆਇੰਟ ਵੱਧ ਕੇ 16,921 ਤੇ। ਸੋਨੇ ਦਾ ਭਾਅ $2335 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ, 10 ਈਅਰ ਯੀਲਡ 4.47, ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,525 ਤੇ ਇਥੀਰੀਅਮ 3713 US$ ਦੇ ਬਰਾਬਰ ਚੱਲ ਰਿਹਾ ਹੈ। ਇੱਕ US$ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 7 ਪੈਸੇ ਰਹੇ ਆ। ਇੱਕ US$ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 70 ਪੈਸੇ। ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ, ਪੰਜਾਬੀ ਰੇਡੀਓ USA ਵੱਲੋਂ ਰੈਫਲ ਕੱਢੇ ਜਾ ਰਹੇ ਹੈਗੇ ਆ। ਹੁਣ ਬੇਕਰਸਫੀਲਡ ਵਾਲਾ ਜਿਹੜਾ ਸਟੇਸ਼ਨ ਹੈਗਾ ਸਾਡਾ 1350 AM ਤੇ 107.5 FM, ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਸੁਣ ਰਹੇ ਆ, ਕਾਲ ਕਰ ਸਕਦੇ ਹੋ 400-5200 ਤੇ ਤੁਹਾਡਾ ਨਾਮ ਐਂਟਰ ਕਰ ਲਿਆ ਜਾਊਗਾ। ਅਗਲੇ ਵੀਰਵਾਰ ਨੂੰ ਜਿਹੜੇ ਇਨਾਮ ਆ ਉਹ ਕੱਢੇ ਜਾਣਗੇ। ਤੇ ਫਿਰ ਬੇਕਰਸਫੀਲਡ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਰਿਹਾ 2 ਤਰੀਕ ਨੂੰ, ਉੱਥੇ ਜਿਹੜੇ ਆ ਉਹ ਤੁਸੀਂ ਸਾਡਾ ਬੂਥ ਲਾਇਆ ਹੋਊਗਾ ਜਾਂ ਸਟੈਂਡ ਅਪ ਹੋਊਗਾ, ਉੱਥੇ ਆ ਕੇ ਤੁਸੀਂ ਲੈ ਸਕਦੇ ਜੀ। ਹੁਣ ਇੱਥੇ ਇਜਾਜ਼ਤ ਹੈ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।